ਲੇਟੈਸਟ ਕੇਸ ਦੇ ਵਿੱਚੋਂ ਕੁਛ ਕੋਈ ਸ਼ੇਅਰ ਕਰਨਾ ਹੋਵੇ, ਕੋਈ ਕੋਰਟ ਦਾ ਵਰਤਾਰਾ ਜੋ ਕੁਛ ਉੱਥੇ ਹੋਇਆ ਆ ਇਨਸਾਈਡ ਦੀ ਕੋਈ ਗੱਲ ਦੱਸਣੀ ਹੋਵੇ? ਜਦੋਂ ਵਕੀਲ ਕਵੇ ਕਿ ਪੀਡੀ ਲੈ ਲਓ, ਤੇ ਮਤਲਬ ਕਿ ਪੀਡੀ ਲੈ ਲਓ, ਸੋਚ ਕੇ ਕੁਛ ਆਪਾਂ ਕਈ ਵਾਰੀ ਕਹਿੰਦੇ ਆ, ਠੀਕ ਹੈ। ਤੇ ਕਈ ਵਾਰੀ ਬਾਹਲੀਆਂ ਡਿਟੇਲਸ ਨਾ ਡਿਸਕਲੋਜ਼ ਕਰਦੇ ਹੋਏ ਕਈ ਵਾਰੀ ਓਡਸ ਬਹੁਤ ਜ਼ਿਆਦਾ ਐਸਟਰੋਨੋਮਿਕਲੀ ਡਿਫਿਕਲਟ ਜਿੱਦਾਂ ਹੁੰਦੇ ਆ ਕਿ 8% 7% ਰੇਟਿੰਗ ਹੈਗੀ ਆ। ਹੂੰ, 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 ਤੇ ਵਕੀਲ ਜਦੋਂ ਬੰਦੇ ਨਾਲ ਬਹਿੰਦਾ ਤੇ ਵਿਟਨੈਸ ਦੇਖਦਾ ਕਿ ਇਹ ਸਟਰੋਂਗ ਆ ਕਿ ਨਹੀਂ ਸਟਰੋਂਗ ਆ, ਹੂੰ, ਤੇ ਇੱਕ ਆਪਾਂ ਵੀ ਸਾਡੇ ਕੋਲ ਜਦੋਂ ਹੁਣ ਬੰਦਾ ਆਉਂਦਾ ਉਹ ਇੱਕ ਤਾਂ ਚਲੋ ਕੰਮ ਜਿੱਦਾਂ ਵੀ ਕਰਨਾ, ਪਰ ਇੱਕ ਹੈਗਾ ਕਿ ਇੱਕ ਕੋਰਟ ਰੂਮ 'ਚ ਤੁਸੀਂ ਜੱਜਾਂ ਨਾਲ ਡੀਲ ਕਰਕੇ ਤੁਹਾਨੂੰ ਇੱਕ ਪਾਰਟਿਕੂਲਰ ਜਿੱਦਾਂ ਜੱਜ ਆ ਉਹਨਾਂ ਦੇ ਤੁਹਾਨੂੰ ਵਤੀਰੇ ਦਾ ਪਤਾ ਆ ਕਿ ਇਹਨਾਂ ਦਾ ਵਤੀਰਾ ਕੀ ਆ, ਜਾਂ ਇਹ ਕਿੰਨੇ ਕੁ ਲੈਵਲ ਤੇ ਡਿਟੇਲ ਤੇ ਕੁਐਸਚਨ ਜਿਹੜੇ ਪੁੱਛਦਾ। ਹੂੰ, 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 ਤੇ ਕਈ ਵਾਰੀ ਕੀ ਹੁੰਦਾ ਕਿ ਸੁਣੀ ਸੁਣਾਈ ਦੇ ਵਿੱਚ ਕਿ ਸੱਜਣ ਮਿੱਤਰਾਂ ਦੀ ਸਲਾਹ ਦੇ ਵਿੱਚ ਕਿ ਨਹੀਂ ਪੀਡੀ ਨਹੀਂ ਲੈਣੀ, ਪੀਡੀ ਨਹੀਂ ਲੈਣੀ, ਪੀਡੀ ਨਹੀਂ ਲੈਣੀ, ਏਦਾਂ ਕਈ ਵਾਰੀ ਬਹੁਤ ਹੁੰਦਾ। ਤੇ ਬਿਲਕੁਲ ਜਦੋਂ ਆਖਰੀ ਜਿਹੇ ਮੌਕੇ ਤੇ ਜਾ ਕੇ ਬੰਦਾ ਕਈ ਵਾਰੀ ਕਹਿੰਦਾ ਕਿ ਨਹੀਂ ਮੈਂ ਹੁਣ ਵਿਲਿੰਗ ਆ ਪੀਡੀ ਲੈਣ ਲਈ, ਤੇ ਸਰਕਾਰ ਨਹੀਂ ਫਿਰ ਅੱਗੋਂ ਮੰਨਦੀ। ਤੇ ਜਿਹੜੇ ਆਪਣੇ ਤੁਹਾਡੇ ਕੇਸ ਆ ਕਈ ਵਾਰੀ ਹੁਣ ਆਉਂਦੇ ਆ ਤੇ ਪਿੱਛੋਂ ਬਹੁਤ ਗੜਬੜ ਹੋਈ ਹੁੰਦੀ ਕਿ ਵਕੀਲਾਂ, ਪੈਰਾਲੀਗਲ, ਨੋਟਰੀਆਂ ਨੇ ਕਈ ਕੁਛ ਵਿੱਚ ਜਿਹੜਾ ਹੁੰਦਾ ਕਿ ਸਰਕਾਰ ਕਹਿੰਦੀ ਹੈ ਕਿ ਫ੍ਰਿਵਲਸ ਅਸਾਈਲਮ ਆ, ਕਿ ਇਹਦੇ ਕੇਸ ਦੇ ਵਿੱਚ ਏਦਾਂ ਦੇ ਇੰਗਰੀਡੀਐਂਟ ਆ ਕਿ ਇਹ ਲੈਟਰਾਂ ਗਲਤ ਆ, ਨਕਲੀ ਆ ਡਾਕਟਰ ਦੀਆਂ। ਸੋ ਕਈ ਵਾਰੀ ਉਹਨਾਂ ਕੇਸਾਂ 'ਚ ਵੀ ਆਪਾਂ ਦੇਖਦੇ ਹਾਂ ਕਿ ਬੰਦੇ ਨੂੰ ਕਹਿਣਾ ਕਿ ਪੀਡੀ, ਉਹਨੇ ਨਾ ਸਿੱਧੇ ਹੀ ਕੋਰੀ ਨਾ ਕਰ ਦੇਣੀ ਕਿ ਨਹੀਂ ਮੈਂ ਪੀਡੀ ਨਹੀਂ ਲੈਣੀ। ਜੀ। ਸੋ ਉਹਨੂੰ ਜਦੋਂ ਤੁਹਾਨੂੰ ਜੱਜ ਨੇ, ਵਕੀਲ ਨੇ, ਕਈ ਵਾਰੀ ਜੱਜ ਵੀ ਕਹਿੰਦਾ ਓਕੇ ਲੈਟਸ ਸਟਾਰਟ ਦਾ ਕੇਸ ਦੈਨ। ਹੂੰ, ਤੇ ਉਹ ਜਦੋਂ ਕੇਸ ਆਪਾਂ ਦੇਖਦੇ ਹਾਂ ਕਈ ਵਾਰੀ ਖਰਾਬ ਹੋ ਜਾਂਦਾ, ਖਤਮ ਹੋਣ ਵੱਲ ਜਾਂਦਾ, ਤੇ ਵਿੱਚ ਜਿਹੜਾ ਬੰਦਾ ਕਹਿ ਦਿੰਦਾ ਕੋਰਟ ਦੇ ਵਿੱਚ ਕਿ ਜੱਜ ਸਾਹਿਬ ਮੈਨੂੰ ਪੀਡੀ ਦੇ, ਤੇ ਜੱਜ ਕਹਿੰਦਾ ਕਿ ਹੁਣ ਪੀਡੀ ਨਹੀਂ ਕਹਿੰਦਾ ਮੈਂ ਦੇਣੀ। ਹੂੰ, 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 ਕੋਰਟ ਹੂੰ, ਕਹਿੰਦਾ ਪ੍ਰੀਸ਼ੀਅਸ ਟਾਈਮ, ਕਹਿੰਦਾ ਹੁਣ ਖਰਾਬ ਹੋ ਗਿਆ, ਤੁਹਾਨੂੰ ਪਹਿਲਾਂ ਆਫਰ ਦਿੱਤੀ ਸੀ ਔਨ ਦਾ ਟੇਬਲ, ਹੁਣ ਨਹੀਂ ਹੈਗੀ। ਠੀਕ ਹੈ। ਕਈ ਵਾਰੀ ਏਦਾਂ ਹੁੰਦਾ ਕਿ ਸਾਡਾ ਇੱਕ ਵੈਲ ਫਾਊਂਡਡ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਦਾ ਕੇਸ ਸੀਗਾ, ਹਾਰਡਸ਼ਿਪ ਸੀ ਬੱਚੇ ਨੂੰ ਕਾਫੀ, ਤੇ ਫੀਮੇਲ ਜੱਜ ਸੀਗੀ ਤੇ ਫੀਮੇਲ ਹੀ ਪ੍ਰੋਸੀਕਿਊਟਰ ਸੀ, ਉਹਨਾਂ ਨੇ ਕੇਸ ਸੁਣਿਆ ਸਾਰਾ। ਠੀਕ ਹੈ। ਤੇ ਪਹਿਲਾਂ ਉਹਨਾਂ ਨੇ ਪੀਡੀ ਦਿੱਤੀ ਤੇ ਲੇਡੀ ਨੇ ਮਨਾ ਕਰਤੀ ਨੇ ਮੈਂ ਪੀਡੀ ਨਹੀਂ ਲੈਣੀ। ਓਕੇ। ਤੇ ਜਿਹੜਾ ਜੱਜ ਸਾਹਿਬ ਨੇ ਜਿੱਦਾਂ ਸੁਣਿਆ ਸਾਰਾ ਕਿ, ਤੇ ਉਹਨਾਂ ਨੇ ਕਿਹਾ ਕਿ ਜਵਾਕ ਨੂੰ ਨਾ ਹਾਰਡਸ਼ਿਪ ਹੈ ਨਹੀਂ ਗੀ, ਉਨੇ ਲੈਵਲ ਦੀ ਨਹੀਂ ਕਹਿੰਦੇ ਹਾਰਡਸ਼ਿਪ ਆ ਜਿੰਨੀ ਚਾਹੀਦੀ ਆ ਕੈਂਸਲੇਸ਼ਨ ਆਫ ਰਿਮੂਵਲ ਦੇ ਸਟੈਂਡਰਡ ਥੱਲੇ। ਹੂੰ, ਤੇ ਜਵਾਕ ਨੂੰ ਇਸ਼ੂ ਸੀਗੇ, ਸਕੂਲਿੰਗ ਦੇ ਵਿੱਚ ਇਸ਼ੂ ਸੀਗੇ, ਕੋਪ ਅਪ ਕਰਨ ਦੇ, ਆਟਿਜ਼ਮ ਦੇ ਸਪੈਕਟਰਮ ਤੇ ਸੀਗਾ, ਪਰ ਇੰਨੀ ਸਵੈਲਿਟੀ ਨਹੀਂ ਸੀਗੀ। ਪ੍ਰੋਬਲਮ ਸੀਗੀਆਂ ਪਰ ਇੰਨੇ ਲੈਵਲ ਦੀਆਂ ਪ੍ਰੋਬਲਮ ਨਹੀਂ ਸੀਗੀਆਂ ਕਿ ਠੀਕ ਹੈ। ਜੱਜ ਨੇ ਕੈਂਸਲੇਸ਼ਨ ਦੇਣੀ ਸੀ। ਤਾਂ ਜੱਜ ਨੇ ਕਿਹਾ ਕਿ ਕੈਂਸਲੇਸ਼ਨ ਤਾਂ ਨਹੀਂ ਗ੍ਰਾਂਟ ਹੋ ਸਕਦੀ, ਤੇ ਜੱਜ ਨੇ ਕੇਸ ਖਤਮ ਹੋਣ ਤੋਂ ਬਾਅਦ ਸਰਕਾਰੀ ਵਕੀਲ ਨੂੰ ਪੁੱਛਿਆ, ਕਿਉਂਕਿ ਲੇਡੀ ਦੀ ਇੰਟਰਵਿਊ ਨਾਈ ਸੀ, ਜੈਨੂਇਨ ਸੀਗੀ ਜਿਹੜੇ ਕਲਾਇੰਟ ਸੀ, ਤੇ ਜੱਜ ਨੇ ਪੁੱਛਿਆ ਕਿ ਜੇ ਸਰਕਾਰੀ ਵਕੀਲ ਨੂੰ ਮੈਂ ਐਜ਼ ਅ ਜੱਜ ਪੁੱਛ ਸਕਦੀ ਹਾਂ ਕਿ ਜੇ ਫੇਰ ਉਹਨਾਂ ਨੇ ਪੀਡੀ ਦੇਣੀ ਹੈ, ਡਿਸਮਿਸ ਕੇਸ ਕਰਨਾ, ਤੇ ਸਰਕਾਰੀ ਵਕੀਲ ਨੇ ਸਾਰਾ ਜਿੱਦਾਂ ਵੇਖਿਆ, ਸੋਚਿਆ ਕਿ 2 ਮਿੰਟ ਚਾਹੀਦੇ ਆ ਆਪਣਾ ਕਰਕੇ ਕਿ ਚਲੋ ਠੀਕ ਹੈ ਮੈਂ ਪੀਡੀ ਇਹਨਾਂ ਦੀ ਗ੍ਰਾਂਟ ਕਰ ਦਿੰਨੀ ਆ। ਤੇ ਕਈ ਵਾਰੀ ਏਦਾਂ ਵੀ ਹੋਇਆ ਯੂਨੀਕ ਕੇਸਾਂ 'ਚ ਕਿ ਕੇਸ ਸੁਣਨ ਤੋਂ ਬਾਅਦ ਵੀ ਉਹਨਾਂ ਨੇ ਜਿਹੜੀ ਪੀਡੀ ਆ ਉਹ ਦੇਤੀ ਆ। ਠੀਕ ਹੈ। ਪਰ ਜ਼ਿਆਦਾਤਰ ਜਿਹੜਾ ਹੈਗਾ ਇੰਨਾ ਨਹੀਂ ਉਹਨਾਂ ਕੋਲ ਟਾਈਮ, ਜੇ ਪੀਡੀ ਵਕੀਲ ਕਹਿੰਦਾ ਕਿ ਲੈ ਲਓ ਤੇ ਪੀਡੀ ਨੂੰ ਜ਼ਰੂਰ ਤੁਸੀਂ ਉਹਦਾ ਗੌਰ ਕਰਨਾ, ਕਿਉਂਕਿ ਐਂਡ ਆਫ ਦਾ ਡੇ ਤੁਸੀਂ ਇਕੱਲੇ ਨੇ ਬਹਿਣਾ ਉੱਥੇ ਹੌਟ ਸੀਟ ਦੇ ਉੱਤੇ ਕੋਈ ਸੱਜਣ ਮਿੱਤਰ ਨੇ ਨਹੀਂ ਨਾਲ ਬਹਿਣਾ, ਬਾਹਰ ਦੀਆਂ ਗੱਲਾਂ ਬਾਹਰ ਰਹਿ ਜਾਂਦੀਆਂ। ਜੀ, ਜੀ, ਬਿਲਕੁਲ।